ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब तुहाडा बहुत बहुत स्वागत है प्रोग्राम सचो सच विच। शुक्रिया जी डॉक्टर साहब डेट हैगी 11 अगस्त 2016 27 सावन नानकशाही संमत 548 ਦਾ दिन है। ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੈਲੀਫੋਰਨੀਆ ਵਿੱਚ ਇੱਕ ਬਹੁਤ ਹੀ ਦਰਦਨਾਕ ਕਹਿ ਲੋ ਜਾਂ ਕਹਿ ਲੋ ਕਿ ਹਰ ਸਿੱਖ ਦੇ ਹਿਰਦੇ ਨੂੰ ਵਲੂੰਦਰਿਆ ਗਿਆ ਇਸ ਘਟਨਾ ਨੇ, ਜਿਸ ਤਰ੍ਹਾਂ ਕਿ ਕੈਲੀਫੋਰਨੀਆ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਕਿਸੇ ਵੱਲੋਂ। ਤੇ ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਭਾਰਤੀ ਏਜੰਸੀਆਂ ਦੀ ਖੇਡ ਪਿਛਲੇ ਕਾਫੀ ਸਮੇਂ ਤੋਂ ਔਰ ਹੁਣ ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਦੇਖ ਰਹੇ ਹਾਂ, ਜਿਸ ਦਾ ਖੁੱਲ ਵਿਖਾਵਾ ਸਿੱਖ ਕੌਮ ਨੂੰ ਬਦਨਾਮ ਕਰਨਾ। ਪੰਜਾਬ ਦੇ ਵਿੱਚ ਜੋ ਹਾਲਾਤ 2015 ਪਹਿਲੀ ਜੂਨ ਤੋਂ ਬੁਰਜ ਜਵਾਹਰ ਸਿੰਘ ਵਾੜਾ ਚੋਂ ਸ਼ੁਰੂ ਹੋਏ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਕੀਤੇ ਗਏ, ਉਸ ਤੋਂ ਬਾਅਦ ਬਰਗਾੜੀ, ਬਹਿਬਲ ਕਲਾਂ, 50 ਤੋਂ ਜ਼ਿਆਦਾ ਘਟਨਾਵਾਂ ਹੋ ਚੁੱਕੀਆਂ ਨੇ ਔਰ ਕੋਈ ਵੀ ਦੋਸ਼ੀ ਨਾ ਫੜਿਆ ਜਾਣਾ, ਕਿਸੇ ਵੱਲ ਵੀ ਕੋਈ ਸੇਧਤ ਜਿਹੜੀ ਹੈ ਇਨਵੈਸਟੀਗੇਸ਼ਨ ਨਾ ਹੋਣੀ, ਪੰਜਾਬ ਸਰਕਾਰ ਦਾ CBI ਦੀ ਇਨਕੁਆਇਰੀ ਨਾ ਕਰਵਾਉਣਾ। ਤੇ ਜਿਹੜਾ ਪਾਰਟ CBI ਨੂੰ ਇਨਕੁਆਇਰੀ ਲਈ ਦਿੱਤਾ ਸੀ ਕਿ ਉਹਨਾਂ ਨੇ ਬੁਰਜ ਜਵਾਹਰ ਸਿੰਘ ਵਾੜਾ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਜਿਹੜਾ ਗਾਇਬ ਹੋਣ ਤੇ ਕਰਨਾ, ਉਹਦਾ ਜਿਹੜਾ ਕੀ ਵਿਟਨੈਸ ਸੀ ਜਿਸ ਨੇ CBI ਨੂੰ, ਔਰ ਉਹ ਸੌਦਾ ਸਾਧ ਨਾਲ ਸੰਬੰਧਿਤ ਬੰਦਾ ਹੀ ਸੀ, ਹਕੀਕਤ ਦੱਸੀ ਹੋਈ ਸੀ, ਉਸ ਦਾ ਕਤਲ ਹੋ ਜਾਣਾ ਉਸ ਦੀ ਦੁਕਾਨ ਦੇ ਉੱਤੇ ਬੈਠਿਆਂ ਦਾ। ਹੁਣ ਇਹ ਘਟਨਾਵਾਂ ਔਰ ਉਸ ਤੋਂ ਬਾਅਦ ਅਸੀਂ ਮਲੇਰਕੋਟਲੇ 'ਚ ਦੇਖਦੇ ਕਿ ਕਿਵੇਂ ਕੁਰਾਨੇ ਮਜੀਦ ਦੀ ਬੇਅਦਬੀ, ਬੇਹੁਰਮਤੀ ਕੀਤੀ ਗਈ ਔਰ ਮੁੱਢਲੀ ਜਾਂਚ ਦੇ ਵਿੱਚ, ਕਿਉਂਕਿ ਬਹੁਤ ਵਾਰੀ ਇਹ ਹੁੰਦਾ ਹੈ ਵੀ ਲੋਅਰ ਲੈਵਲ ਜਿਹੜੇ SHO ਜਾਂ ਦੂਜੇ ਉਹਨਾਂ ਨੂੰ ਵੱਡੀ ਗੇਮ ਦਾ ਪਤਾ ਨਹੀਂ ਹੁੰਦਾ ਉੱਪਰਲਿਆਂ ਦੀ। ਸੋ ਉਹਨਾਂ ਨੇ ਇਮੀਡੀਏਟਲੀ ਜਿਹੜੀ ਐਵੀਡੈਂਸ ਉਹਨਾਂ ਦੇ ਸਾਹਮਣੇ ਆਈ, ਉਹਨਾਂ ਨੇ ਜਾ ਕੇ ਵਿਸ਼ਵ ਹਿੰਦੂ ਪਰਿਸ਼ਦ ਦੇ 2 ਆਗੂ ਪਠਾਨਕੋਟ ਦੇ ਜਿਹੜੇ ਸੀ ਉਹ ਦਬੋਚ ਲਏ, ਉਹਨਾਂ ਤੋਂ ਸਾਰੇ ਸਬੂਤ ਵੀ ਮਿਲ ਗਏ। ਪਰ ਇੱਕਦਮ ਉਸ ਨੂੰ ਏਜੰਸੀਆਂ ਨੇ ਅਗਲੀ ਟਰਨ ਦੇ ਕੇ ਉਹਨੂੰ ਦਿੱਲੀ ਦੇ ਆਮ ਆਦਮੀ ਪਾਰਟੀ ਦੇ MLA ਨਰੀਸ਼ ਯਾਦਵ ਨਾਲ ਜੋੜ ਕੇ ਸਾਰੀ ਕਹਾਣੀ ਦਾ ਰੁਖ ਹੀ ਦੂਸਰੇ ਪਾਸੇ ਬਦਲ ਦਿੱਤਾ। ਹੁਣ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਇਸ ਕਿਸਮ ਦਾ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਕੁਚਲਣ ਦਾ ਮਾਹੌਲ ਪਿਛਲੇ 1 ਸਾਲ ਤੋਂ ਲਗਾਤਾਰਤਾ ਨਾਲ ਸਿਰਜਿਆ ਜਾ ਰਿਹਾ। ਕਿਸੇ ਨੇ ਬ੍ਰਿਗੇਡੀਅਰ RSS ਦਾ, ਜਿਹਨੇ 100 ਤੋਂ ਜ਼ਿਆਦਾ ਨਵੀਆਂ ਸ਼ਾਖਾਵਾਂ ਖੋਲੀਆਂ, ਮਿਲਟਰੀ ਕਮਾਂਡਰ ਪੰਜਾਬ 'ਚ RSS ਦਾ, ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। ਹੁਣ ਵਿਦਿਨ 24 ਆਵਰਸ ਦੋਸ਼ੀਆਂ ਨੂੰ ਲੱਭਣ ਦੀ ਗੱਲ, CCTV ਕੈਮਰਿਆਂ ਦੀ ਫੁਟੇਜ ਵੀ ਸਾਹਮਣੇ ਆ ਗਈ, ਬੰਦਾ ਇੱਕ ਚੁੱਕ ਲਿਆ ਔਰ ਨਾਲ ਦੀ ਨਾਲ ਜਿਵੇਂ ਸਿੱਖ ਨੌਜਵਾਨੀ ਦਾ ਘਾਣ ਅੱਗੋਂ ਕਰਨ ਦੇ ਲਈ ਰਾਹ ਪੱਧਰਾ ਕਰਦੇ ਆ, ਇੱਕਦਮ ਪੁਲਿਸ ਫੋਰਸ, ਸੈਂਟਰਲ ਦਸਤਿਆਂ ਨੇ ਇਹ ਕਿ ਜੀ ਖਾਲਿਸਤਾਨੀ ਮੋਡਿਊਲ, ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ 3 ਸਿੱਖ ਨੌਜਵਾਨ, ਉਹਦੇ ਨਾਲ 2 ਹੋਰ ਜੋੜ ਦਿੱਤੇ ਔਰ ਬਾਹਰਲੇ ਸਿੱਖਾਂ ਚੋਂ ਹਰਜਾਪ ਸਿੰਘ ਜਾਪੀ ਜਿਹੜੇ ਨਿਊਯਾਰਕ 'ਚ ਰਹਿੰਦੇ ਨੇ ਔਰ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੁੰਦੇ ਨੇ ਸਿੱਖਸ ਫਾਰ ਜਸਟਿਸ ਦੇ ਬਿਹਾਫ ਤੇ, ਔਰ ਅਵਤਾਰ ਸਿੰਘ ਇਟਲੀ, ਉਹਨਾਂ ਨੂੰ ਵੀ ਨਾਲ ਘੜੀਸ ਲਿਆ। ਇੰਟਰਪੋਲ ਨੂੰ ਉਹਨਾਂ ਦੇ ਨਾਂ ਦੇ ਦਿੱਤੇ ਨੇ, ਕੇਸ ਉਹਨਾਂ ਤੇ ਪਾ ਦਿੱਤੇ ਔਰ ਅੱਜ ਹੀ ਇੰਟਰਨੈਸ਼ਨਲ ਲਾਇਰਸ ਫਾਰ ਹਿਊਮਨ ਰਾਈਟਸ ਦੇ ਸਰ ਨਵਕਿਰਨ ਸਿੰਘ ਹੋਰਾਂ ਦਾ ਬਿਆਨ ਹੈ ਕਿ ਕਿਵੇਂ ਈਵਨ ਅਵਤਾਰ ਸਿੰਘ ਹੋਰਾਂ ਦੇ ਪਿਤਾ ਜੀ ਨੂੰ ਜਿਹੜਾ ਇਲੀਗਲ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਹੈ, ਉਹਨਾਂ ਦੇ ਟੱਬਰ ਨੂੰ ਹਰਾਸ ਕੀਤਾ ਜਾ ਰਿਹਾ, ਉਹਨਾਂ ਦੀ ਵਾਈਫ ਔਰ ਉਹਨਾਂ ਦੇ ਮਾਈਨਰ ਬੱਚੇ ਛੋਟੇ ਜਿਹੜੇ ਨੇ ਉਹਨਾਂ ਦੇ ਪਾਸਪੋਰਟ ਰੱਖ ਲਏ ਗਏ ਨੇ ਔਰ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ। ਹੁਣ ਇੱਕ ਪਾਸੇ ਤਾਂ ਇਹ ਪਾਰਟ ਹੈ, ਦੂਸਰੇ ਪਾਸੇ ਜੇ ਅਸੀਂ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਹਵਾਲੇ ਨਾਲ ਦੇਖੀਏ ਤੇ ਇਸ ਵੇਲੇ ਜਿਹੜੇ ਬਾਹਰਲੇ ਸਿੱਖ ਨੇ, ਡਾਇਸਪੋਰਾ ਸਿੱਖ ਨੇ, ਉਹ ਆਪਣੇ ਆਪ ਦੇ ਵਿੱਚ ਇੱਕ ਪਾਵਰ ਬਣ ਚੁੱਕੇ ਨੇ ਔਰ ਇਸ ਪਾਵਰ ਦਾ ਸਵਾਦ ਬਾਦਲ ਪਿਓ ਪੁੱਤਰ ਨੇ ਵੀ ਚੱਖਿਆ ਕਿ ਅਜੇ ਤੱਕ ਉਹ ਅਮਰੀਕਾ ਕੈਨੇਡਾ ਦੀ ਧਰਤੀ ਤੇ ਪੈਰ ਦੁਬਾਰਾ ਨਹੀਂ ਪਾਇਆ, ਕੇਸਾਂ ਦਾ ਸਾਹਮਣਾ ਕਰਨਾ ਪੈਂਦਾ। ਅਮਰਿੰਦਰ ਨੇ ਹੋਰ ਚੰਗੀ ਤਰ੍ਹਾਂ ਚੱਖਿਆ ਕਿਉਂਕਿ ਉਸ ਨੂੰ ਜਿਸ ਤਰੀਕੇ ਦੇ ਨਾਲ ਈਵਨ ਕੈਨੇਡਾ 'ਚ ਐਂਟਰੀ ਨਹੀਂ ਮਿਲੀ ਔਰ ਅਮਰੀਕਾ 'ਚ ਵੀ ਉਹ ਜਿੱਥੇ ਗਿਆ, ਫਰੈਜ਼ਨੋ, ਮਿਲਪੀਟਸ, ਨਿਊਯਾਰਕ, ਹਰ ਥਾਂ ਉਹਨੂੰ ਜਿਹੜਾ ਪ੍ਰੋਟੈਸਟ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਈਵਨ ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਔਰ ਦੂਸਰੇ, ਉਹਨਾਂ ਨੂੰ ਵੀ ਜਿਹੜਾ ਇਸ ਦੇ ਬਾਵਜੂਦ ਕਿ ਉਹਨੇ ਬੜੇ ਹੰਬਲ ਵਰਕਰ ਦੇ ਤੌਰ ਤੇ ਆਪਣੇ ਆਪ ਨੂੰ ਪ੍ਰੈਜ਼ੈਂਟ ਕੀਤਾ ਹੈ,
ਸਟਾਕਟਨ ਦੇ ਗੁਰਦੁਆਰਾ ਸਾਹਿਬ 'ਚ ਉਹਨੇ ਈਵਨ ਪਾਰਟੀ ਦਾ ਨਾਂ ਤੱਕ ਨਹੀਂ ਲਿਆ, ਜੀ। ਲੇਕਿਨ ਇਹਦੇ ਬਾਵਜੂਦ ਉਹ ਜਿੱਥੇ ਵੀ ਗਿਆ ਉਸ ਨੂੰ ਇਹ ਜ਼ਰੂਰ ਨਜ਼ਰ ਆਇਆ ਕਿ ਭਾਈ ਬਾਹਰਲੇ ਸਿੱਖ ਜਿਹੜੇ ਨੇ ਉਹ ਕੋਈ ਉਹਨਾਂ ਦੇ ਉੱਤੇ ਵਾਕ ਓਵਰ ਨਹੀਂ ਹੈਗੇ ਔਰ ਉਹਨਾਂ ਦੇ ਆਪਣੇ ਕੰਸਰਨ ਨੇ ਔਰ ਉਹ ਆਪਣੀ ਆਜ਼ਾਦੀ ਦੀ ਤਹਿਰੀਕ ਨੂੰ ਜਿਹੜਾ ਹੈ ਉਹ ਅੱਗੇ ਤੋਰਨ ਦੇ ਲਈ ਵਚਨਬੱਧ ਨੇ। ਹੁਣ ਇਸ ਸਾਰੇ ਬੈਕਡ੍ਰੌਪ ਦੇ ਵਿੱਚ ਜੇ ਏਜੰਸੀਆਂ ਦੀ ਜਿਹੜੇ ਲੋਕ ਬੈਠੇ ਪਲਾਨ ਕਰਦੇ ਹੁੰਦੇ ਨੇ ਉਹ ਕੀ ਕਰਦੇ ਨੇ ਜਾਂ ਕੀ ਉਹਨਾਂ ਨੇ ਬੀਤੇ 'ਚ ਕੀਤਾ। 1984 ਦੇ ਵਿੱਚ ਜਦੋਂ ਇਸ ਕਿਸਮ ਦਾ ਮਾਹੌਲ ਜਿਹੜਾ ਜੂਨ ਦੇ ਘੱਲੂਘਾਰੇ ਤੋਂ ਬਾਅਦ ਨਵੰਬਰ 84 ਤੋਂ ਬਾਅਦ ਸੀ, ਉਹਨਾਂ ਨੇ 에ਅਰ ਇੰਡੀਆ ਦਾ ਹਾਦਸਾ ਕਰਵਾ ਦਿੱਤਾ। ਕੈਨੇਡਾ 'ਚ ਸਾਰੇ ਦੀ ਸਾਰੀ ਜਿਹੜੀ ਫੋਕਸਿੰਗ ਲਾਈਨ ਸੀ ਉਹ ਜਿਹੜੀ ਹੈ ਅੰਤਰਰਾਸ਼ਟਰੀ ਦਹਿਸ਼ਤਗਰਦੀ 'ਚ ਸਿੱਖ ਲਹਿਰ ਨੂੰ ਜਿਹੜੀ ਕਿ ਬਿਲਕੁਲ ਅਸੀਂ ਵਿਕਟਮ ਸੀ, ਪੀੜਤ ਸੀ, ਸਾਨੂੰ ਦਹਿਸ਼ਤਗਰਦ ਬਣਾ ਕੇ ਪ੍ਰੈਜ਼ੈਂਟ ਕਰ ਦਿੱਤਾ ਜੀ। ਹੁਣ ਦੂਸਰੇ ਪਾਸੇ ਹੁਣ ਕਿਉਂਕਿ ਸਿੱਖ ਬਾਹਰਲੇ ਜਾਗਰੂਕ ਨੇ, ਬਹੁਤ ਵਾਰੀ ਜਿਹੜੇ ਏਜੰਟ ਪ੍ਰੋਵੋਕੇਟਿਵ ਗੁਰਦੁਆਰਿਆਂ 'ਚ ਆ ਕੇ ਜਾਂ ਦੂਜੇ ਕੁਝ ਕਰਨਾ ਵੀ ਚਾਹੁੰਦੇ ਨੇ, ਉਹਨਾਂ ਦੀ ਪੇਸ਼ ਜਾਂਦੀ ਨਹੀਂ। ਅਕਾਲੀਆਂ ਦੇ ਵੀ ਪੈਰ ਇੱਥੇ ਲੱਗੇ ਨਹੀਂ ਹੈ, ਬਾਹਰ ਵੀ ਜਿੱਥੇ ਜਿੱਥੇ ਵੀ ਹੈ ਉਹਨਾਂ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ। ਸੋ ਹੁਣ ਉਹੀ ਖੇਡ ਜਿਹੜੀ ਏਜੰਸੀਆਂ ਨੇ ਪੰਜਾਬ ਦੇ ਵਿੱਚ ਖੇਡੀ, ਹੁਣ ਤੁਸੀਂ ਇੱਥੇ ਸਿੱਧੇ ਤੌਰ ਤੇ ਜਿਹੜਾ ਉਹ ਬਦਨਾਮੀ ਵਾਲੀ ਲਾਈਨ ਵੀ ਰੱਖੀ ਹੋਈ ਹੈ ਉਹਨਾਂ ਨੇ। ਜਿਸ ਤਰੀਕੇ ਦਾ ਮੀਡੀਆ ਆਊਟਲੈਟਸ ਜਿਹੜੇ ਨੇ ਉਹ ਖਬਰਾਂ ਕਿਸ ਤਰੀਕੇ ਦੇ ਨਾਲ ਛਿਨਪਲ ਵਿੱਚ ਕੁਛ ਦਾ ਕੁਛ ਬਣਾ ਦਿੰਦੇ ਨੇ। ਤੇ ਦੂਸਰਾ ਪਾਰਟ ਇਹ ਹੈ ਵੀ ਜਿਹੜੇ ਸਿੱਖਾਂ ਦਾ ਧਿਆਨ ਹੁਣ ਪੰਜਾਬ ਵੱਲ ਲੱਗਾ ਹੋਇਆ, ਜਿਵੇਂ 1 ਲੱਖ ਤੋਂ ਜ਼ਿਆਦਾ ਸਿੱਖਾਂ ਨੇ 1 ਮਹੀਨੇ ਦੇ ਵਿੱਚ ਵਾਈਟ ਹਾਊਸ ਨੂੰ ਪੈਟੀਸ਼ਨ ਐਡਰੈਸ ਕੀਤੀ ਕਿ ਭਾਈ ਇਹ ਕਾਲਾ ਦਿਨ ਹੈ 15 ਅਗਸਤ ਔਰ ਅਸੀਂ ਇੰਡੀਅਨ ਆਕੂਪਾਈਡ ਪੰਜਾਬ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ। ਹੁਣ ਅੱਜ ਹੀ ਮੇਰੀ ਗੁਰਪਤਵੰਤ ਸਿੰਘ ਪੰਨੂ ਸਿੱਖਸ ਫਾਰ ਜਸਟਿਸ ਤੇ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ, ਹੋਰ ਵੀ ਐਕਟਿਵਿਸਟ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਜੀ ਇਹ ਤਾਂ ਹੁਣ ਹੋਣਾ ਹੀ ਸੀ ਜੋ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਵੀ ਔਰ ਜਿਹੜੇ ਹੁਸ਼ਿਆਰਪੁਰ 'ਚ ਵੀ ਖਾਲਿਸਤਾਨੀ ਮੋਡਿਊਲ ਕਹਿ ਕੇ ਜਾਂ ਟੈਰਰਿਸਟ ਮੋਡਿਊਲ ਕਹਿ ਕੇ ਫੜੇ ਨੇ ਜੀ, ਬਹੁਤ ਖਤਰਨਾਕ ਲਿਟਰੇਚਰ ਮਿਲਿਆ। ਔਰ ਦੂਜਾ ਲਿਟਰੇਚਰ ਕੀ ਹੈ, ਰੈਫਰੈਂਡਮ 2020, ਟੀ-ਸ਼ਰਟਸ ਕੀ ਨੇ, ਰੈਫਰੈਂਡਮ 2020 ਤੇ ਜੀ ਬਹੁਤ ਮਾਇਆ ਭੇਜ ਦਿੱਤੀ, ਫੋਨਾਂ ਦੀ ਕਨਵਰਸੇਸ਼ਨ। ਹੁਣ ਉਹ ਇੱਕ ਜਸਪ੍ਰੀਤ ਸਿੰਘ ਗੱਤਕੇ ਵਾਲਾ ਮੁੰਡਾ, ਉਹਨੇ ਕਿਹਾ ਹੋਣਾ ਜੀ ਮੈਂ ਗੱਤਕਾ ਸਿਖਾਉਂਦਾ ਜਾਂ ਦੂਜਾ, ਪਰ ਮੈਂ ਗਰੀਬ ਪਰਿਵਾਰ ਦਾ ਤੇ ਸ਼ਸਤਰ ਨਹੀਂ ਹੋਣਗੇ ਤੇ ਮੈਂ ਸਿਖਾਵਾਂਗਾ ਕਿਵੇਂ। ਉਹ ਸ਼ਸਤਰਾਂ ਨੂੰ ਆਰਮਸ ਬਣਾਤਾ ਕਿ ਜੀ ਹੁਣ ਸ਼ਸਤਰ ਕੀ ਨੇ, ਕੋਈ ਲਾਠੀਆਂ, ਕੋਈ ਸੋਟੀਆਂ, ਕੋਈ ਦੂਜੇ ਤੀਜੇ ਜਿਹੜੀਆਂ ਨੇ, ਜੋ ਉਹਨੂੰ ਸਾਰੇ ਜਦੋਂ ਤੁਸੀਂ ਆਪਣੇ ਇਸ ਸ਼ਬਦਾਵਲੀ ਨੂੰ ਦੇਖਦੇ ਹੋ ਤੇ ਉਹ ਸ਼ਸਤਰ ਹੀ ਇਸਤੇਮਾਲ ਹੁੰਦਾ। ਹੁਣ ਤੁਸੀਂ ਸ਼ਸਤਰ ਦੀ ਅੰਗਰੇਜ਼ੀ ਦੇ ਵਿੱਚ ਕਰਕੇ ਟਰਾਂਸਲੇਸ਼ਨ ਤਾਂ ਫਿਰ 3 ਪਿਸਤੌਲਾਂ ਪਲਾਟ ਕਰ ਦਿਓ, ਨਾਲ ਬੁਲਟ ਪ੍ਰੂਫ ਜੈਕਟਾਂ ਪਲਾਟ ਕਰ ਦਿਓ। ਸੋ ਇੱਕ ਪਾਸੇ ਤਾਂ ਉਹਨਾਂ ਨੇ ਜਿਹੜੀਆਂ ਐਕਟਿਵ ਜਥੇਬੰਦੀਆਂ ਨੇ, ਔਰ ਮੈਂ ਐਕਸਪੈਕਟ ਕਰਦਾ ਹਾਂ ਕਿ ਆਉਣ ਵਾਲੇ ਦਿਨਾਂ 'ਚ ਇਹ ਜਿਹੜਾ ਰੁਝਾਨ ਜਿਹੜਾ ਉਹਨਾਂ ਨੇ ਸਿੱਖਸ ਫਾਰ ਜਸਟਿਸ ਤੇ ਹੁਣ ਮੁੱਖ ਐਕਟਿਵਿਸਟ ਨੂੰ ਹੱਥ ਪਾਇਆ। ਪਹਿਲਾਂ ਉਹਨਾਂ ਨੇ ਇੱਕ ਟ੍ਰਾਇਲ ਬੈਲੂਨ ਪਰਮਜੀਤ ਸਿੰਘ ਪੰਮੇ ਦਾ ਕੀਤਾ ਪੁਰਤਗਾਲ 'ਚ ਆਏ ਨੂੰ ਫੜਨ ਦੀ, ਉਹ ਉਹਨਾਂ ਦਾ ਫੇਲ ਹੋਇਆ। ਇਹ ਆਉਣ ਵਾਲੇ ਦਿਨਾਂ 'ਚ ਦੂਸਰੇ ਪਾਸਿਓਂ ਵੀ ਅਸੀਂ ਵੀ ਜਦੋਂ ਇਹ ਦੇਖਦੇ ਹਾਂ ਕਿ ਜਿਹੜਾ ਇਹਨਾਂ ਦਾ ਕੰਮ ਕਰਨ ਦਾ ਢੰਗ ਹੈ, ਜਿੰਨਾ ਸਾਨੂੰ 20-25 ਸਾਲ ਤੋਂ ਸਮਝ ਆਈ ਹੈ ਕਿ ਇਹ ਕਿੱਥੋਂ ਵੱਲ ਜਾ ਸਕਦੇ ਨੇ। ਪਰ ਜਿਹੜਾ ਇਸ਼ੂ ਜਿਸ ਨੂੰ ਤੁਸੀਂ ਬਿਗਨਿੰਗ ਦੇ ਵਿੱਚ ਕਿਹਾ, ਔਰ ਬੜੀ ਇਹ ਦੁਖਦਾਈ ਘਟਨਾ ਕਿ ਜਿਸ ਥਾਂ ਦੇ ਉੱਤੇ ਸਿੱਖਾਂ ਦੀ ਬਹੁਤ ਵੱਡੀ ਆਬਾਦੀ ਹੈ, ਕਿਉਂਕਿ ਜੇ ਤੁਸੀਂ ਕਦੇ ਬੇ ਏਰੀਆ ਕੈਲੀਫੋਰਨੀਆ ਗਏ ਹੋ ਤੇ ਉੱਥੇ ਮੁੱਖ ਫਰੀਮੌਂਟ ਗੁਰਦੁਆਰਾ ਸਾਹਿਬ ਮੁੱਖ ਸੈਂਟਰ ਹੈ, ਔਰ ਉਸ ਦੇ ਵਿੱਚ ਜਿਹੜੇ ਟਾਊਨ ਨਾਲ ਲੱਗਦੇ ਨੇ, ਇੱਕ ਬਹੁਤ ਨੇੜੇ ਟਾਊਨ ਯੂਨੀਅਨ ਸਿਟੀ ਦਾ ਟਾਊਨ ਹੈ ਜਿਹਦੇ 'ਚ ਕਾਫੀ ਵੱਡੀ ਆਬਾਦੀ ਸਿੱਖਾਂ ਦੀ ਹੈ। ਪਰਸੈਂਟੇਜ ਤਾਂ ਮੈਨੂੰ ਪਤਾ ਨਹੀਂ, ਲੇਕਿਨ ਉੱਥੇ ਘਰ ਵੀ ਨਾਲ ਲੱਗਦੇ ਨੇ, ਜਿਹੜੇ ਬਜ਼ੁਰਗ ਦੂਜੇ ਸ਼ਾਮ ਨੂੰ ਜਾਂ ਪੰਜਾਬ 'ਚੋਂ ਆਉਂਦੇ ਨੇ ਜਾਂ ਦੂਸਰੇ ਵੀ ਜਿਹੜੇ ਇੱਥੇ ਪਰਿਵਾਰ ਨੇ ਨੇੜੇ ਦੇ, ਜਿਵੇਂ ਘਰਾਂ ਦੇ ਨਾਲ ਬਿਲਟ ਇਨ ਪਾਰਕ ਹੁੰਦੇ ਨੇ, ਉਹਨਾਂ ਦੇ ਵਿੱਚ ਸੈਰ ਲਈ ਚਲੇ ਜਾਂਦੇ ਨੇ। ਹਾਲਾਂਕਿ ਯੂਨੀਅਨ ਸਿਟੀ ਤੋਂ ਫਰੀਮੌਂਟ ਗੁਰਦੁਆਰਾ ਸਾਹਿਬ ਆਉਣ ਲਈ ਤਾਂ ਗੱਡੀ ਦਾ ਇਸਤੇਮਾਲ ਕਰਨਾ ਪੈਂਦਾ, ਕਈ ਤੁਰ ਕੇ ਵੀ ਆ ਜਾਂਦੇ ਨੇ, ਲੇਕਿਨ ਪਾਰਕਾਂ ਦੇ ਵਿੱਚ ਤੁਹਾਨੂੰ ਯੂਨੀਅਨ ਸਿਟੀ ਦੇ ਪਾਰਕ ਦੇ ਵਿੱਚ ਆਮ ਤੌਰ ਤੇ ਤੁਸੀਂ ਕਿਸੇ ਵੇਲੇ ਵੀ ਜਾਓ ਤੇ ਜੇ 100 ਬੰਦਾ ਉੱਥੇ ਹੈ ਤੇ ਉਹਦੇ ਚੋਂ 30-35 ਆਪਣੇ ਹੋਣਗੇ, ਬਜ਼ੁਰਗ ਹੋਣਗੀਆਂ, ਮਾਤਾਵਾਂ ਹੋਣਗੇ। ਔਰ ਕੱਲ ਸ਼ਾਮ ਦੇ 7 ਵਜੇ ਦੇ ਕਰੀਬ ਜਦੋਂ ਉਸ ਸ਼ਾਇਦ ਕੰਪਿਊਸਾ ਪਾਰਕ ਦਾ ਨਾਮ ਹੈ, ਉਹਦੇ 'ਚ ਜਿਹੜਾ ਉਹ ਇੱਕ ਗਰੁੱਪ ਬਜ਼ੁਰਗਾਂ ਦਾ ਬੈਠਾ ਸੀ, 1-2 ਨੌਜਵਾਨ ਵੀ ਜਿਹੜੇ ਕਈਆਂ ਨੂੰ ਵਰਕ ਤੋਂ ਛੁੱਟੀ ਹੁੰਦੀ ਆਏ, ਤੇ ਇੱਕ 30ਵਿਆਂ ਦੀ ਉਮਰ ਦਾ ਬੰਦਾ ਜਿਹਦੀ ਲੁੱਕ ਜਿਹੜੀ ਹੈ ਉਹ ਦੇਸੀਆਂ ਵਰਗੀ ਸੀ, ਉਹ ਆਇਆ। ਉਹਦੇ ਕੋਲ ਇੱਕ ਝੋਲਾ ਬੈਗ ਸੀ, ਉਹਨੇ ਝੋਲੇ ਚੋਂ ਕਾਗਜ਼ ਕੱਢ ਕੇ ਐ ਖਿਲਾਰੇ, ਸਿੱਧੇ ਮੂੰਹ ਤੇ ਤਾਂ ਨਹੀਂ ਮਾਰੇ, ਪਰ ਉਹਨਾਂ ਦੇ ਵਿਚਕਾਰ ਜਿਹੜੇ ਉਹਨਾਂ ਦੇ ਕੋਲ ਆ ਕੇ
ਔਰ ਇੱਕ ਜਿਹੜਾ ਤੀਵਿਆਂ ਦੇ ਵਿੱਚ ਇੱਕ ਹੋਰ ਨੌਜਵਾਨ ਸੀ, ਉਹਨੇ ਦੇਖਿਆ ਤਾਂ ਉਹਨੇ ਦੇਖਿਆ ਵੀ ਇਹ ਤਾਂ ਗੁਟਕੇ ਦੇ ਪੰਨੇ ਨੇ। ਉਹਨਾਂ ਨੇ ਉਹਨੂੰ ਇਹ ਕਿਹਾ ਵੀ ਇਹ ਤੂੰ ਕੀ ਕਰ ਰਿਹਾ, ਇਹ ਤੂੰ, ਉਹ ਕਹਿੰਦਾ ਨਹੀਂ ਮੈਂ ਚੁੱਕਦਾ। ਪਰ ਉਹਨੇ ਚੁੱਕਣਾ ਕੀ ਸੀ, ਉਹ ਭੱਜ ਕੇ ਜਿਹੜਾ ਬਾਹਰ ਕਾਰ ਸਟਾਰਟ ਸੀ ਉਧਰ ਨੂੰ ਦੌੜਿਆ। ਇਸ ਬੰਦੇ ਨੇ ਜਿਹਨੇ ਇਹ ਦੇਖ ਕੇ ਕੀਤਾ ਸੀ, ਉਹਨੇ ਉਹਨੂੰ ਜੱਫਾ ਮਾਰ ਲਿਆ, ਸੁੱਟਣ ਦੀ ਕੋਸ਼ਿਸ਼ ਕੀਤੀ, ਪਰ ਸਮਹਾਉ ਜਾਂ ਤਾਂ ਉਹ ਤਗੜਾ ਹੋਏਗਾ ਜਾਂ ਕਈ ਵਾਰੀ ਗਲਤ ਹੁੰਦਾ ਹੈਗਾ, ਆਪਣਾ ਮੋਢਾ ਉਤਰ ਗਿਆ, ਉਹਨੇ ਫੋਲੋ ਦੀ ਕੋਸ਼ਿਸ਼ ਕੀਤੀ, ਇਹ ਡਿੱਗ ਪਿਆ ਔਰ ਉਹ ਜਿਹੜਾ ਭੱਜ ਗਿਆ। ਹੁਣ ਇਹ ਇੱਕ ਐਸੀ ਘਟਨਾ ਹੈ, ਇਹਨੂੰ ਪਹਿਲੀ ਗੱਲ ਮੈਂ ਦੇਖਦਾ ਹਾਂ ਕਿ ਸ਼ੈਤਾਨੀ ਏਜੰਸੀਆਂ ਦੀ ਕਿੱਥੋਂ ਸ਼ੁਰੂ ਹੁੰਦੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹੁਣੇ ਹੀ ਅਸੀਂ ਥੋੜੀ ਦੇਰ 'ਚ ਦਰਸ਼ਕਾਂ ਨੂੰ ਦਿਖਾਵਾਂਗੇ ਜਿਹੜੀ ਸਾਨੂੰ ਉੱਥੋਂ ਕੱਲ ਜਦੋਂ ਮੌਕੇ ਦੇ ਉੱਤੇ ਹੀ ਜਿਹੜਾ ਕਾਫੀ ਸੰਗਤ ਪਹੁੰਚ ਗਈ ਔਰ ਫਿਰ ਯੂਨੀਅਨ ਸਿਟੀ ਦੀ ਮੇਅਰ ਬੀਬੀ ਕੈਰਲ ਡੂਤਰਾ ਔਰ ਪੁਲਿਸ ਚੀਫ ਵੀ ਉੱਥੇ ਆਇਆ, ਉਹਨਾਂ ਨੇ ਵੀ ਬਰੀਫ ਕੀਤਾ ਹੈ, ਸੰਗਤ ਨੇ ਵੀ ਆਪਣਾ ਕੰਸਰਨ ਦਿੱਤਾ ਹੈ। ਲੇਕਿਨ ਔਰ ਉਹਦੇ 'ਚ ਜ਼ਾਹਰ ਹੈ ਕਿ ਵੀ ਜਿਹੜੇ ਕੁਝ ਜਿਨ੍ਹਾਂ ਦਾ ਅਪਮਾਨ ਕੀਤਾ, ਗੁਟਕਾ ਜਿਹੜਾ ਹੈ ਉਹ ਸੁਖਮਣੀ ਸਾਹਿਬ ਦੀ ਬਾਣੀ ਦੇ ਪੰਨੇ ਨੇ, ਔਰ ਜਿਸ ਕਿਸਮ ਦਾ ਮੈਂ ਜਿੰਨਾ ਮੈਂ ਕਲੋਜ਼ ਅਪ ਕਰਕੇ ਉਹਨੂੰ ਦੇਖਣਾ ਵੀ ਚਾਹਿਆ, ਉਹ ਹੈ ਵੀ ਕਿਸੇ ਜਿਵੇਂ ਪਹਿਲਾਂ ਉਸ ਦੀ ਲਿਖਤ ਦਾ ਜਿਵੇਂ ਤਤਕਰਾ ਹੁੰਦਾ ਉਸ ਨਾਲ ਜੁੜਿਆ ਹੋਇਆ ਪਾਠ ਚੰਦੂਜਾ। ਸੋ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਹੀਂ ਹੈ, ਪਹਿਲੀ ਗੱਲ। ਹਾਲਾਂਕਿ ਬਾਣੀ ਦੇ ਲਿਹਾਜ਼, ਬਾਣੀ ਦੀ ਅਹਿਮੀਅਤ, ਸਾਡੇ ਲਈ ਪਵਿੱਤਰਤਾ, ਸਤਿਕਾਰ, ਉਹ ਗੁਟਕਾ ਹੋਏ ਜਾਂ ਗੁਰੂ ਗ੍ਰੰਥ ਸਾਹਿਬ ਦਾ ਹੋਏ, ਉਹ ਸਾਡੇ ਲਈ ਇੱਕੋ ਹੈ। ਪਰ ਮੈਂ ਜਦੋਂ ਤੁਸੀਂ ਏਜੰਸੀਆਂ ਦੇ ਕੰਮ ਕਰਨ ਦੇ ਢੰਗ ਨੂੰ ਦੇਖਦੇ ਹੋ ਕਿ ਕਿਵੇਂ ਉਹ ਓਵਰਡੂ ਕਰਦੇ ਨੇ, ਲੇਕਿਨ ਇਸ ਖਬਰ ਨੂੰ ਸਿਰਫ ਇੱਕ ਸੋਰਸ ਨੇ ਜਿਹਨੇ ਸੁਖਮਣੀ ਸਾਹਿਬ ਦਾ ਗੁਟਕੇ ਦਾ ਜ਼ਿਕਰ ਕੀਤਾ, ਉਹ ਹੁਸਨ ਲੜੋਆ ਬੰਗਾ ਨੇ, ਪੰਜਾਬੀ ਅਜੀਤ ਦੇ ਪੱਤਰਕਾਰ ਅਮਰੀਕਾ ਤੋਂ, ਜਿਨ੍ਹਾਂ ਦੀ ਖਬਰ ਅੱਜ ਹੀ ਅਜੀਤ 'ਚ ਹੈ। ਅਦਰਵਾਈਜ਼ ਜਿੰਨੇ ਸੋਰਸ ਨੇ ਸਾਰੇ ਦੇ ਸਾਰੇ, ਜਿਨ੍ਹਾਂ ਦੇ ਵਿੱਚ ANI ਮੇਨ ਨਿਊਜ਼ ਉਹਨਾਂ ਦੀ ਏਜੰਸੀ ਹੈ ਜਿਹਦੇ ਰਾਹੀਂ ਸੈਂਕੜਿਆਂ ਚੈਨਲਾਂ ਤੱਕ ਇਹ ਖਬਰ ਪਹੁੰਚੀ, ਹਿੰਦੁਸਤਾਨ ਟਾਈਮਜ਼, ਏਸ਼ੀਅਨ ਏਜ, ਬਿਜ਼ਨਸ ਸਟੈਂਡਰਡ, ANI ਨਿਊਜ਼ ਦਾ ਮੈਂ ਜ਼ਿਕਰ ਕੀਤਾ ਹੈ, sifi.com ਔਰ ਈਵਨ ਟ੍ਰਿਬਿਊਨ, ਇਹਨਾਂ ਸਾਰਿਆਂ ਨੇ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਔਰ ਉਸ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਕਿ ਆਹ ਲੋ, ਜਿਹੜੇ ਬਾਹਰਲੇ ਸਿੱਖ ਬੜਾ ਰੌਲਾ ਪਾਉਂਦੇ ਸੀ ਕਿ ਜੀ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਔਰ ਅਜੇ ਤੱਕ ਦੋਸ਼ੀ ਨਹੀਂ ਲੱਭੇ, ਆ ਲੋ ਅਸੀਂ ਤੁਹਾਡੇ ਲਿਜਾ ਕੇ ਘਰ ਹੁਣ ਤੁਸੀਂ ਕਰੋ। ਲੇਕਿਨ ਆਪਣੇ ਵੱਲੋਂ ਉਹਨਾਂ ਦੀ ਡਿਸਰਿਸਪੈਕਟਫੁਲਨੈਸ ਇਹ ਹੈ, ਹੁਣ ਟ੍ਰਿਬਿਊਨ ਨੇ ਖਬਰ ਹੈਡਲਾਈਨ ਦਿੱਤੀ ਹੈ, ਗ੍ਰੰਥ ਡੈਸੀਕ੍ਰੇਟਡ ਇਨ US। ਹੁਣ ਨਾ ਇਹਦੇ ਨਾਲ ਗੁਰੂ ਹੈ ਨਾ ਸਾਹਿਬ ਹੈ। ਹਾਲਾਂਕਿ ਖਬਰ ਦੀ ਬਿਗਨਿੰਗ ਚ ਦਾ ਸਿੱਖ ਕਮਿਊਨਿਟੀ ਇਨ ਯੂਨੀਵਰਸਿਟੀ ਆਫ ਕੈਲੀਫੋਰਨੀਆ ਟੁਡੇ ਪ੍ਰੋਟੈਸਟਡ ਦਾ ਡੈਸੀਕ੍ਰੇਸ਼ਨ ਆਫ ਗੁਰੂ ਗ੍ਰੰਥ ਸਾਹਿਬ by a miscreant. The incident took place yesterday when pages of the holy book were torn and thrown away. ਹੁਣ ਮਿਸਇਨਫੋਰਮੇਸ਼ਨ ਪੂਰੀ ਹੈ ਜੀ, ਥੱਲੇ ਗੁਰੂ ਗ੍ਰੰਥ ਸਾਹਿਬ ਹੋਲੀ ਬੁੱਕ ਹੈ, ਉੱਪਰ ਦੇ ਰਹੇ ਹੈ ਖਬਰ ਰਚਨਾ ਖਹਿਰਾ ਗ੍ਰੰਥ ਡੈਸੀਕ੍ਰੇਟਡ ਇਨ US। ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾਓ ਕਿ ਇਹ ਸਾਰੀ ਗੇਮ ਕੀ ਹੈ। ਔਰ ਇਸ ਚੋਂ ਜਿੰਨਾ ਕੁ ਮੈਂ ਸਮਝ ਸਕਦਾ ਕਿ ਵੀ, ਔਰ ਇਹ ਗੱਲ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਦੂਸਰਿਆਂ ਨਾਲ ਵੀ ਹੋ ਰਹੀ ਸੀ, ਮੈਂ ਕਿਹਾ ਵੀ ਇਹਨਾਂ ਨੂੰ ਇਹ ਗੱਲਾਂ ਸ਼ੂਟ ਕਰਦੀਆਂ ਨੇ ਕਿ ਇਹ ਇਹਨੂੰ ਜਿਹੜਾ ਮਰਜ਼ੀ ਟਵਿਸਟ ਦੇ ਦੇਣ। ਆਲਰੇਡੀ ਹੁਣ ਤੁਸੀਂ ਜਿੰਨੀ ਮਰਜ਼ੀ ਕਰੈਕਸ਼ਨ ਦੀ ਕੋਸ਼ਿਸ਼ ਕਰੋਗੇ, ਉਹ ਆਲਰੇਡੀ ਜਿਸ, ਔਰ ਕੱਲਾ ਇਹ ਨਹੀਂ ਹੈ, ਤੁਸੀਂ ਦੇਖੋ ਕਿ ਵੀ ਕਿਵੇਂ ਸਿਆਸੀ ਲੋਕ ਇਸ ਦਾ ਲਾਹਾ ਲੈਣ ਲਈ ਬੈਠੇ ਨੇ। ਇਸ ਦੇ ਉੱਤੇ ਇੱਕਦਮ ਬਿਆਨ ਜਥੇਦਾਰ ਅਕਾਲ ਤਖਤ, ਉਹ ਤਾਂ ਸਮਝ ਆਇਆ, ਔਰ ਦਲਜੀਤ ਸਿੰਘ ਚੀਮਾ, ਸੁਖਬੀਰ ਬਾਦਲ, ਹਰਸਿਮਰਤ ਕੌਰ, ਦੂਜੇ ਕਿ ਅਸੀਂ ਅਮਰੀਕਾ ਸਰਕਾਰ ਨੂੰ ਇਹ ਕਹਿੰਦੇ ਹਾਂ ਕਿ ਫੌਰਨ ਉਹਨੂੰ ਦੋਸ਼ੀ ਨੂੰ ਫੜਿਆ ਜਾਏ, ਸਿੱਖਾਂ ਦੇ ਜਜ਼ਬਿਆਂ ਨੂੰ ਜਿਹੜਾ ਉਹ ਉਹਨਾਂ ਦੇ ਨਾਲ ਖਿਲਵਾੜ ਨਾ ਕੀਤਾ ਜਾਏ। ਸੁਖਬੀਰ ਬਾਦਲ ਨੇ ਕਿਹਾ ਮੈਂ ਸੁਸ਼ਮਾ ਸਵਰਾਜ ਨਾਲ ਗੱਲ ਕਰ ਰਿਹਾ ਕਿ ਜਿਹੜੀ ਹੈ ਫੌਰਨ ਮਿਨਿਸਟਰੀ ਜਿਹੜੀ ਹੈ ਵਿਦੇਸ਼ ਮੰਤਰਾਲਾ, ਉਹ ਅਮਰੀਕਾ ਦੇ ਨਾਲ ਇਸ਼ੂ ਚੁੱਕੇ। ਮੱਕੜ ਦਾ ਤੁਹਾਨੂੰ ਨਾ ਸਿਸਟਮ ਦਾ ਪਤਾ ਹੈ ਨਾ ਤੁਹਾਨੂੰ ਪਤਾ ਹੈ ਇੱਥੇ ਕਿ ਵੀ ਉਹਨਾਂ ਨੇ, ਹਾਲਾਂਕਿ ਇਹ ਇੱਥੋਂ ਦੀ ਬਿਊਟੀ ਹੈ। ਇੱਕ ਗੱਲ ਜਦੋਂ ਮੈਨੂੰ ਕੱਲ ਸ਼ਾਮ ਨੂੰ ਖਬਰ ਡੇਟਾ ਆਵਜ਼ ਇੱਥੋਂ ਜਾ ਕੇ ਪਤਾ ਲੱਗ ਗਈ ਸੀ ਜੀ, ਤੇ ਮੈਨੂੰ ਉਹਨਾਂ ਨੇ ਪੁੱਛਿਆ ਜਿਹੜੇ ਸਾਰੇ ਨੂੰ ਕੋਆਰਡੀਨੇਟ ਕਰਨ ਲਈ ਚੱਲੇ ਸੀ ਕਿ ਵੀ ਕੀ ਹੈ। ਮੈਂ ਕਿਹਾ ਦੇਖੋ ਅਮਰੀਕਾ ਦੇ ਵਿੱਚ ਜਿਹੜੀ ਫਸਟ ਅਮੈਂਡਮੈਂਟ ਹੈ ਉਹ ਬਹੁਤ ਵੱਡੇ ਰਾਈਟ ਦਿੰਦੀ ਹੈ ਆਜ਼ਾਦੀ ਦੇ ਜੀ।
ਮੈਂ ਕਿਹਾ ਅਮਰੀਕਾ 'ਚ ਇਦਾਂ ਦੀਆਂ ਘਟਨਾਵਾਂ ਵੀ ਹੋਈਆਂ ਨੇ ਵੀ ਕਿਸੇ ਨੇ ਕਿਹਾ ਕਿ ਜੀ ਮੈਂ ਆਪਣੇ ਚਰਚ ਦੇ ਵਿੱਚ ਫਲਾਣੀ ਤਰੀਕ ਨੂੰ ਕੁਰਾਨੇ ਮਜੀਦ ਨੂੰ ਸਾੜਾਂਗਾ, ਜਾਂ ਅਮਰੀਕਨ ਝੰਡਾ ਸਾੜਿਆ ਜਾ ਸਕਦਾ ਹੈ, ਅਮਰੀਕਨ ਸੰਵਿਧਾਨ ਸਾੜਿਆ ਜਾ ਸਕਦਾ ਹੈ ਐਜ਼ ਅ ਮੈਟਰ ਆਫ ਪ੍ਰੋਟੈਸਟ। ਉਹਦੇ ਤੇ ਕੋਈ ਕੇਸ ਦਰਜ ਨਹੀਂ ਹੁੰਦਾ ਜਾਂ ਦੂਜਾ। ਪਰ ਮੈਂ ਕਿਹਾ ਵੀ ਸਾਡਾ ਕੈਚ ਇਹਦੇ 'ਚ ਇਹ ਹੈ ਕਿ ਵੀ ਇਹ ਬੰਦੇ ਜਿਹੜੀ ਪਾਰਕ ਨੇ ਉਹ ਪਬਲਿਕ ਪਾਰਕ ਹੁੰਦੇ ਨੇ, ਔਰ ਇਸ ਲਈ ਜਦੋਂ ਮੇਅਰ ਨੇ ਵੀ ਆਪਣੀ ਬਰੀਫਿੰਗ 'ਚ ਕਿਹਾ, ਕਿਉਂਕਿ ਇਹ ਜਦੋਂ ਹਾਊਸਿੰਗ ਕਾਲੋਨੀਜ਼ ਬਣਦੀਆਂ ਨੇ, ਉਹਨਾਂ ਦੀਆਂ ਹਾਊਸਿੰਗ ਕਾਲੋਨੀਜ਼ ਦੇ ਨਾਲ ਹਾਊਸਿੰਗ ਐਸੋਸੀਏਸ਼ਨਸ ਹੁੰਦੀਆਂ ਜੀ, ਉਹਨਾਂ ਦੇ ਜਿਹੜੇ ਨੇ ਆਪਣੇ ਪਾਰਕ ਨੇ, ਔਰ ਉਹ ਵੀ ਇੱਕ ਅਥਾਰਟੀ ਹੈ ਜਿਹਨੇ ਫਿਰ ਮੇਕ ਸ਼ੋਰ ਕਰਨਾ ਹੁੰਦਾ ਹੈ ਕਿ ਕੋਈ ਇਸ ਕਿਸਮ ਦਾ ਨਾ ਹੋਏ। ਔਰ ਉਹਦੇ 'ਚ ਹੁੰਦਾ ਹੈ ਕਿ ਜਦੋਂ ਕੋਈ ਤੁਹਾਡੇ ਸਾਹਮਣੇ ਆ ਕੇ, ਜਦੋਂ ਕਿ ਉਹ ਗੈਦਰਿੰਗ ਹੈ, ਇੱਕ ਤਾਂ ਹੁੰਦਾ ਹੈ ਕਿ ਜੀ ਉਸ ਪਾਰਕ ਦੇ ਵਿੱਚ ਪਏ ਜਿਹੜੇ ਨੇ ਅਗਲੀ ਸਵੇਰ ਕੋਈ ਗਏ, ਉਹਨਾਂ ਨੇ ਦੇਖਿਆ ਵੀ ਕੁਝ ਖਿਲ ਰਿਹਾ ਹੋਇਆ ਜੀ। ਪਰ ਹੁਣ ਜਿਹੜਾ ਮੋਡਸ ਆਪਰੈਂਡੀ ਹੈ, ਜਿਸ ਅੰਦਾਜ਼ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਇਹ ਕਿਹਨੂੰ ਸੂਟ ਕਰਦਾ ਜੀ? ਜੇ ਕੋਈ ਗੋਰਾ ਅਮਰੀਕਨ ਜਾਂ ਦੂਜਾ, ਉਹਨੂੰ ਤਾਂ ਸੂਟ ਨਹੀਂ ਕਰਦਾ ਹੈ। ਇਸੇ ਤਰ੍ਹਾਂ ਕੋਈ ਵੀ ਸਿੱਖ ਜਿਹੜਾ ਉਹ ਇਹ ਕੰਮ ਨਹੀਂ ਕਰ ਸਕਦਾ। ਹੁਣ ਕਰੇਗਾ ਕੌਣ? ਔਰ ਮੈਨੂੰ ਇਹ ਵੀ ਪਤਾ ਲੱਗਾ ਕਿ ਵੀ ਜਿਸ ਨੇਬਰਹੁੱਡ 'ਚ ਹੋਇਆ, ਹਾਲਾਂ ਉਹਦੇ 'ਚ ਬਹੁਤ ਸਾਰੇ ਆਪਣੇ ਰਹਿੰਦੇ ਨੇ, ਕਿ ਉੱਥੇ ਆਸ਼ੂਤੋਸ਼ ਦੇ ਚੇਲੇ ਵੀ ਨੇ ਕੁਝ। ਸੋ ਅਸੀਂ ਅਜੇ ਪੁਆਇੰਟ ਆਊਟ ਨਹੀਂ ਕਰਨਾ ਚਾਹੁੰਦੇ, ਕਿਉਂਕਿ ਮੇਅਰ ਔਰ ਪੁਲਿਸ ਚੀਫ ਜਿਹੜੇ ਨੇ ਉਹ ਫੁੱਲੀ ਇਹਦੇ 'ਚ ਇਨਵੋਲਵ ਨੇ, ਔਰ ਸਿੱਖ ਸੰਗਤਾਂ, ਫਰੀਮੌਂਟ ਗੁਰਦੁਆਰਾ ਕਮੇਟੀ, ਬਾਕੀ ਗੁਰਦੁਆਰਾ ਕਮੇਟੀਆਂ ਨੇ ਇਸ ਇਸ਼ੂ ਨੂੰ ਐਜ਼ ਅ ਟੌਪ ਪ੍ਰਾਇੋਰਟੀ ਇਸ਼ੂ ਲਿਆ। ਲੇਕਿਨ ਕੁੱਲ ਮਿਲਾ ਕੇ ਸੂਟ ਕਿਹਨੂੰ ਕਰੇਗਾ? ਔਰ ਜਦੋਂ ਤੁਸੀਂ ਸਾਰਿਆਂ ਦੇ ਵਿੱਚ ਆ ਕੇ ਪਬਲਿਕਲੀ ਜਿਹੜਾ ਇਹ ਕਰਕੇ ਜਾਂਦੇ ਹੋ, ਫਿਰ ਤਾਂ ਇਹ ਜਿਹੜਾ ਕੇਸ ਹੈ ਇਹ ਬਣ ਜਾਂਦਾ ਹੈ, ਕਾਨੂੰਨੀ ਕੇਸ ਵੀ ਬਣਦਾ ਹੈ ਕਿ ਭਾਈ ਤੁਹਾਡਾ ਡੈਲੀਬਰੇਟ ਅਟੈਂਪਟ ਹੈ, ਤੁਸੀਂ ਇੱਕ ਜਿਹੜੀ ਹੈ ਉਹ ਮਿਸਚਿਫ ਪੈਦਾ ਕਰ। ਹੁਣ ਇਹ ਇਵੇਂ ਹੀ ਹੈ ਕਿ ਵੈਸੇ ਤੁਸੀਂ ਘਰ ਬੈਠੇ ਕਹੀ ਜਾਓ ਫਾਇਰ ਫਾਇਰ ਫਾਇਰ, ਤੁਹਾਨੂੰ ਹੱਕ ਹੈ ਕਹਿਣ ਦਾ, ਪਰ ਜੇ ਤੁਸੀਂ ਸਿਨੇਮੇ ਦੇ ਵਿੱਚ ਪੈਕਡ ਕਰਾਊਡ ਦੇ ਵਿੱਚ ਉੱਚੀ ਸਾਰੀ ਬੰਬ ਬੰਬ ਫਾਇਰ ਫਾਇਰ ਕਹਿ ਕੇ ਉੱਥੇ ਭਗਦੜ ਪੈਦਾ ਕਰਦੇ ਹੋ, ਉਹ ਇੱਕ ਕ੍ਰਾਈਮ ਬਣਦਾ। ਸੋ ਅਮਰੀਕਾ ਦੇ ਵਿੱਚ ਇਸ ਕਿਸਮ ਦੇ ਕਾਨੂੰਨ ਨਹੀਂ ਨੇ ਜਿਵੇਂ ਬਲੈਸਫੇਮੀ ਲਾਅ ਨੇ ਪਾਕਿਸਤਾਨ 'ਚ ਜਾਂ ਭਾਰਤ ਦੇ ਵਿੱਚ ਵੀ। ਹੁਣ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਹਵਾਲੇ ਨਾਲ ਅੱਗੇ ਨਾਲੋਂ ਥੋੜੇ ਜਿਹੇ ਸਖਤ ਕਾਨੂੰਨ ਨੇ। ਸੋ ਇੱਥੇ ਜਿਹੜੀ ਇਸ ਕਿਸਮ ਦੀ ਹਰਕਤ ਹੈ ਉਹ ਡੈਲੀਬਰੇਟਲੀ, ਇੱਕ ਪਾਸੇ ਜਿੱਥੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਦਰਨ ਲਈ ਹੈ, ਦੂਜੇ ਪਾਸੇ ਧਿਆਨ ਦੂਜੇ ਪਾਸੇ ਪਾਉਣ ਲਈ ਹੈ। ਥਰਡਲੀ ਇਸ ਕਿਸਮ ਦੀ ਹਰਕਤ ਕੌਣ ਕਰੇਗਾ ਜੀ? ਔਰ ਉਹੀ ਹੈ ਜਿਹਦੇ ਕੋਲ ਕੋਈ ਏਜੰਡਾ ਹੈ। ਔਰ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਗੁੰਡਾਗਰਦੀ ਦਾ ਆਲਮ ਚੱਲ ਰਿਹਾ ਹੈ, ਇੱਕ ਪਾਸੇ ਖਾਲਿਸਤਾਨੀ ਸੋਚ ਵਾਲਿਆਂ ਦੀ ਜਾਂ ਪੰਥਕ ਸੋਚ ਵਾਲਿਆਂ ਦੀ ਫੜੋ ਫੜੀ ਹੈ, RSS ਦੀ ਜਿਹੜੀ ਐਕਟੀਵਿਟੀ ਆਪਣੇ ਜੋਬਨ ਤੇ ਹੈ। ਸੋ ਕੁੱਲ ਮਿਲਾ ਕੇ ਜਦੋਂ ਜਿੰਨੇ ਫੈਕਟਰ ਮੈਂ ਇਸ ਨੂੰ ਦੇਖਦਾ, ਇਹ ਸਿੱਧੇ ਤੌਰ ਦੇ ਉੱਤੇ ਏਜੰਸੀਆਂ ਦਾ ਹੀ ਕੰਮ ਹੈ। ਔਰ ਅਸੀਂ ਦਰਸ਼ਕਾਂ ਨੂੰ ਕਿ ਉੱਥੇ ਜਿਹੜੀ ਬਰੀਫ ਕੱਲ ਸ਼ਾਮ ਨੂੰ ਇਮੀਡੀਏਟਲੀ ਸਿੱਖ ਸੰਗਤ ਇਕੱਠੀ ਹੋਈ ਔਰ ਮੇਅਰ ਔਰ ਪੁਲਿਸ ਚੀਫ ਆਏ, ਉੱਥੇ ਕੀ ਹੋਇਆ ਉਸ ਦੀ ਜਿਹੜੀ ਹੈ 5 ਮਿੰਟ ਦੇ ਕਰੀਬ ਦੀ ਜਿਹੜੀ ਵੀਡੀਓ ਹੈ, ਹਾਲਾਂ ਵੀਡੀਓ ਲੰਬੀ ਹੈ, ਅਸੀਂ ਵੇਰ ਵਿੱਚ ਨਹੀਂ ਜਾਵਾਂਗੇ। ਸੋ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗੇ ਹਾਂਜੀ ਕਿ ਉਹ ਦਿਖਾ ਦੇਣ ਐਗਜ਼ੀਕਿਊਟ ਕਰਨ। Yeah, and thank you guys for being here. And I understand why this has generated such a great deal of concern. And I just want to underscore the mayor's comments and tell you that from the police department, the behavior that was described last night is completely unacceptable. An officer came out, received the report of what occurred last night. Typically, the way that we follow up on these types of incidents is that we will collect physical evidence. We will look for any kind of videotapes or anything that will, any images of the suspect that we might be able to find. And then we attempt to locate witnesses and then interview the witnesses. Based on that information, we sometimes have enough that we can follow up and try to identify and make arrests on people that committed crimes. The information that I have is that the cameras were looked into and that the cameras that the officer looked at last night were evidently not functioning. That's being double checked to see if that's correct, or if maybe there's other cameras that were in use last night that did capture some information that would be useful that we could follow up with and try to locate this person. A second thing is that the officer came out and spoke with, and I don't know who the gentleman was that actually was in the confrontation. Is that person here tonight? Yeah. Okay.
Where is that person? Right. Okay. So my understanding is that when the officer spoke with you, did he ask you what you wanted to have done and what you wanted followed up on? Yes. Okay. And my understanding is that you said that what your desire was to have more police presence in the park and more patrol in the park, but that as far as making statements and testifying in court, that wasn't that you didn't want to take that option last night. Is that correct? Right. No, can I interrupt? They reported everything what happened. They wanted the action done. I was there. I came later. I was not at the scene. Okay. I said, I always ask, there is a need of more police patrols here in this area because the things are happening. Right. So this is me. I asked for it. I even asked Carol in the last meeting too. So if you want their statements, they are willing to do that. Absolutely. So I wanted to mention that we have those, like pages Right. of the Holy Scripture. Okay. So maybe you want to look at that and take fingerprints or something. That is one direction that we can go. Just so that there's understanding, a lot of times behavior occurs within the city that's unacceptable behavior that we don't like, and it could constitute a crime. And then when we speak with the person that is the victim of that behavior, if they tell the officer that they're not interested in having follow-up, then it's going to limit us in how far we can take that. Because if the person who could identify the suspect and who's the victim of the behavior, if they're not interested in testifying in court or identifying the wrongdoer or cooperating in that way, it doesn't make them a bad person. Sometimes people just don't think it's serious enough that they want a full police response. In those cases, we will document the incident and we will take a brief look around to make sure that we're not missing any obvious evidence in case the person changes their mind later. But if the person does change their mind, we're always willing to come back and take a fresh look at it and see what we can do about it. And it sounds like that may be the case here. I want to interrupt here. It's not now a single person matter. It's the community versus the whole matter now. And the community got involved, the Sikh community, and the whole Sikh community wanted to go to the court. At any level we can. Right. So I think he's willing, but he's not able to understand. Okay. In a way, and anywhere in the court system, I think he should be able to go on that. Right, and that is perfectly understandable, and I appreciate you making that clarification. Sure. Again, it's very clear how deeply this has affected everybody in your community. On the other hand, we do have to work, as the mayor stated, we have to work within the constraints of the law. So in a case like this, although everybody is feeling the impact of it, and I can definitely appreciate that, at the same time, the person that is in the critical position that we need to follow up on a case is the one who the crime was committed against. So, for example, if there had been a hit-and-run accident and the owner of the vehicle said, I'm okay, it's just a scratch, I don't mind, but the whole neighborhood said, yeah, but that car's been racing around our neighborhood for a long time, and we want you to follow up on behalf of the neighborhood. Officer, listen out, please. We as a community will take responsibility for those three people. They will sit with you. They will give you Absolutely. the statement. So I think that you don't need to we are go. beyond that. Don't beyond go that that. way. So- That you are going around, And- which we don't need to go. Right, and I want to make sure that we're not talking past each other, because everything you're saying is correct. If there are people that witnessed the crime that want to provide information to the police, we are more than willing to take that information. If there are leads that need to be followed, we will follow it. If there's evidence that needs to be collected, we will collect it. The only reason why I'm explaining that is why more might not have been done at the time. Why more might have not been done that night is because somebody said to the officer that they weren't interested in having it followed up. And so the officer understandably said, if you don't want it followed up, then I'm going to just make sure we don't miss any We video understand, evidence. we Okay, understand. great. I'm glad that we, And that is the reason the whole community gathered Great. from all over. and I appreciate that. Yes, ma'am. Okay, Gary, you want to say something? So, you know, like we
ਜੀ ਡਾਕਟਰ ਸਾਹਿਬ, ਦਰਸ਼ਕਾਂ ਨੇ ਦੇਖਿਆ ਜਿੱਥੇ ਘਟਨਾ ਵਾਪਰੀ ਹੈ। ਅਸੀਂ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਨਖੇਦੀ ਕਰਦੇ ਜੀ, ਪਰ ਇਸ ਦੇ ਨਾਲ ਅਸੀਂ ਇਹ ਤਾੜਨਾ ਵੀ ਕਰਨੀ ਚਾਹੁੰਦੇ ਹਾਂ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਅਕਾਲੀਆਂ ਨੇ ਔਰ ਇਹਨਾਂ ਦੀ ਲੀਡਰਸ਼ਿਪ ਨੇ ਇਸ ਘਟਨਾ ਨੂੰ ਚੁੱਕਿਆ ਜੀ, ਇਸ ਦੇ ਵਿੱਚ ਵੀ ਇੱਕ ਸ਼ਰਾਰਤ ਔਰ ਇਸ ਚੋਂ ਸਿਆਸੀ ਲਾਹਾ ਲੈਣ ਦੀ ਜਿਹੜੀ ਹੈ ਉਹ ਝਲਕਾਰਾ ਨਜ਼ਰ ਆਉਂਦਾ ਹੈ। ਕਿਉਂਕਿ ਇਹ ਕਹਿਣਾ ਬਾਹਰ ਕਿ ਜੀ ਬਾਹਰਲੇ ਸਿੱਖ ਕਮਿਊਨਲ ਹਾਰਮਨੀ ਕਾਇਮ ਰੱਖਣ, ਹਿੰਦੂ ਸਿੱਖ ਏਕਤਾ ਬੜੀ ਜ਼ਰੂਰੀ ਹੈ, ਬੜਾ ਫਲਾਣਾ, ਇੱਥੇ ਕਿਹੜੀ ਹਿੰਦੂ ਸਿੱਖ ਏਕਤਾ ਜਾਂ ਕਿਹੜਾ ਕੇਸ ਹੈ ਜਾਂ ਕਿਹੜਾ ਇੱਥੇ ਕਿਸੇ ਨੇ ਕਿਸੇ ਦੇ ਉੱਤੇ ਕੋਈ ਡਾਂਗਾ ਕੱਢੀਆਂ ਹੋਈਆਂ ਨੇ। ਸੋ ਕੁੱਲ ਮਿਲਾ ਕੇ ਈਵਨ ਇਸ ਘਟਨਾ ਨੂੰ ਵੀ ਜਿਹੜੀ ਬਹੁਤ ਦੁਖਦਾਈ ਹੈ, ਹਿਰਦੇ ਵਿਲੁੰਦਰਨ ਵਾਲੀ ਹੈ, ਪੰਜਾਬ ਦੇ ਕੰਟੈਕਸਟ ਚ ਲੋਕਲਾਈਜ਼ ਕਰਕੇ ਇਸ ਚੋਂ ਲਾਹਾ ਲੈਣ ਦੀ ਕੋਸ਼ਿਸ਼ ਹੈ। ਔਰ ਇਹਨੇ ਦਲਜੀਤ ਚੀਮੇ ਨੇ ਕਿਹਾ ਕਿ ਸਾਨੂੰ ਦੇਖਣਾ ਪਏਗਾ ਕਿ ਜਿਹੜੀ ਇੱਕ ਗਵਾਂਢੀ ਦੇਸ਼ ਦੀ ਏਜੰਸੀ ਨੇ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਕਿਤੇ ਉਹਦਾ ਹੱਥ ਤਾਂ ਨਹੀਂ ਹੈ। ਈਵਨ ਇੱਥੇ ਵਾਪਰੀ ਇਸ ਘਟਨਾ ਨੂੰ ਜਿਹੜਾ ਹੈ ਉਹ ISI ਦੇ ਖਾਤੇ 'ਚ ਪਾਉਣ ਦੀ ਲਾਈਨ ਹੈ। ਸੋ ਮੈਂ ਸਮਝਦਾ ਹਾਂ ਕਿ ਵੀ ਇਹ ਇਹਨਾਂ ਦੀ ਬੇਈਮਾਨ ਪਹੁੰਚ ਹੈ। ਇਹਨਾਂ ਨੂੰ ਕੋਈ ਫਿਕਰ ਨਹੀਂ ਹੈ ਕਿ ਭਾਈ ਇਸ ਕਿਸਮ ਦੀ ਘਟਨਾ ਦੇ ਨਾਲ ਜਾਂ ਦੂਸਰਾ, ਠੀਕ ਹੈ ਅਮਰੀਕਨ ਪਰਸਪੈਕਟਿਵ ਤੋਂ ਜਿਵੇਂ ਪੁਲਿਸ ਚੀਫ ਦੀ ਬਰੀਫਿੰਗ ਹੈ ਉਸ ਤੋਂ ਪਹਿਲਾਂ ਮੇਅਰ ਨੇ ਐਡਰੈਸ ਕੀਤਾ ਸੀ। ਕੁੱਲ ਮਿਲਾ ਕੇ ਅਜੇ ਇਹਨਾਂ ਨੂੰ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਜਾਂ ਗੁਰਬਾਣੀ ਜਾਂ ਗੁਟਕਾ ਸਾਹਿਬ ਦੀ ਅਹਿਮੀਅਤ ਕੀ ਹੈ, ਕਿਉਂਕਿ ਇਹਨਾਂ ਮੁਲਕਾਂ 'ਚ ਫਸਟ ਅਮੈਂਡਮੈਂਟ ਦੇ ਥੱਲੇ ਪੜੇ ਲੋਕ ਨੇ। ਬਾਈਬਲ ਇੱਥੇ ਜਿਹੜੀਆਂ ਨੇ, ਤੁਸੀਂ ਅਮਰੀਕਾ 'ਚ ਲੱਖਾਂ ਬਾਈਬਲਸ ਜਿਹੜੀਆਂ ਉਹ ਹੋਟਲਾਂ ਦੇ ਕਮਰਿਆਂ 'ਚ ਪਈਆਂ ਹੁੰਦੀਆਂ, ਕਈ ਚੁੱਕ ਕੇ ਉਹਨੂੰ ਗਾਰਬੇਜ ਸੁੱਟਿਆ ਹੁੰਦਾ, ਕੋਈ ਨਾਲ ਲੈ ਜਾਂਦਾ ਹੈ, ਕੋਈ ਦੂਸਰਾ ਕਰਦਾ, ਕੱਛੇ ਮਾਰੀ ਹੁੰਦੀ ਉਹਨਾਂ ਨੇ। ਸੋ ਇਹ ਕਨਸੈਪਟ ਹੀ ਨਹੀਂ ਹੈ ਕਿ ਸਾਡੇ ਲਈ ਕਿਸੇ ਦਾ ਪਬਲਿਕ ਪਲੇਸ ਤੇ ਆ ਕੇ ਜਿਹੜਾ ਗੁਰਬਾਣੀ ਦੇ ਜਿਹੜੇ ਅੰਗ ਨੇ ਜਾਂ ਪੰਨੇ ਨੇ ਗੁਟਕਾ ਸਾਹਿਬ ਦੇ, ਉਹਨਾਂ ਨੂੰ ਬੇਅਦਬ ਕਰਨਾ ਕੀ ਹੈ। ਸੋ ਕੁੱਲ ਮਿਲਾ ਕੇ ਸਰਟਨਲੀ ਇਹ ਗੱਲ ਇਹਨਾਂ ਨੂੰ ਜ਼ਰੂਰ ਸਮਝ ਆ ਗਈ ਇਮੀਡੀਏਟਲੀ ਕਿ ਵੀ ਜਿਵੇਂ ਸਿੱਖ ਕਮਿਊਨਿਟੀ ਨੇ ਹਰਟ ਮਹਿਸੂਸ ਕੀਤਾ ਹੈ, ਇਹ ਕੋਈ ਬਹੁਤ ਵੱਡੀ ਗੱਲ ਹੋਈ ਹੈ ਜਿਹੜੀ ਉਹ ਦੇਖ ਰਹੇ ਨੇ। ਔਰ ਜਿਵੇਂ ਉਹਨਾਂ ਦਾ ਸਮਝਣ ਦੀ ਕੋਸ਼ਿਸ਼ ਸੀ ਕਿ ਇਹਨੂੰ ਅਸੀਂ ਕਿਹੜੇ ਕਾਨੂੰਨ ਦੇ ਦਾਇਰਾਕਾਰ ਦੇ ਵਿੱਚ ਲਿਆ ਕੇ ਤੇ ਜਿਹੜਾ ਉਹ ਜ਼ਾਹਰ ਹੈ ਵੀ CCTV ਕੈਮਰੇ ਬੰਦਾ ਜਿਹੜਾ ਉਹਦੀ, ਕਿਉਂਕਿ ਇੱਕ ਨੇ ਜੱਫਾ ਮਾਰਿਆ ਉਹਨੇ ਦੇਖਿਆ ਸ਼ਨਾਖਤ ਵਾਲਾ ਬੰਦੇ ਮੌਜੂਦ ਨੇ, ਇੱਕ ਤੋਂ ਜ਼ਿਆਦਾ ਹੋਣਗੇ। ਜੇ CCTV ਕੈਮਰਿਆਂ 'ਚ ਇਮੇਜ ਆਉਂਦਾ ਹੈ ਜਿਹੜੀ ਕਾਰ ਹੈ ਕਿਹੜਾ ਭਜਾ ਕੇ ਲੱਗਿਆ, ਉਹ ਇਮੇਜ ਅੱਜਕੱਲ ਤਾਂ ਹਰ ਥਾਂ ਤੇ ਜਿੱਥੇ ਨੇ ਉਹ ਤੁਹਾਡੀਆਂ ਪਿਕਚਰਸ ਹੁੰਦੀਆਂ ਨੇ। ਸੋ ਅਸੀਂ ਕੁੱਲ ਮਿਲਾ ਕੇ ਦੇਖਾਂਗੇ ਵੀ ਕਮਿਊਨਿਟੀ ਇਹਨੂੰ ਪਰਸਿਊ ਕਰ ਰਹੀ ਹੈ ਕਿ ਵੀ ਦੋਸ਼ੀ ਤੱਕ ਪਹੁੰਚ ਹੁੰਦੀ ਹੈ। ਪਰ ਮੈਨੂੰ ਜਿਵੇਂ ਉਹ ਕਹਿੰਦੇ ਨੇ ਪ੍ਰਾਈਮਾ ਫੇਸੀ ਪਹਿਲੀ ਨਜ਼ਰੇ ਝਲਕ ਮਾਰਿਆ, ਇਹ ਬੜਾ ਕਲੀਅਰ ਕੱਟ ਕੇਸ ਭਾਰਤੀ ਏਜੰਸੀਆਂ ਦਾ। ਔਰ ਇਹ ਜਿਹੜੀ ਪੰਜਾਬ ਦੇ ਵਿੱਚ ਉਹਨਾਂ ਨੇ ਜੋ 2015 ਤੋਂ ਸ਼ੁਰੂ ਕੀਤਾ ਉਹਨੂੰ ਬਾਹਰ ਲਿਆ ਕੇ, ਔਰ ਜਿਹੜੀ ਸਾਡਾ ਪੋਲੀਟੀਕਲ ਐਕਟਿਵਿਜ਼ਮ ਹੈ ਜਿਹੜਾ ਹੁਣ ਪੂਰਾ ਸਿੱਧਤ ਹੈ ਆਪਣੀ ਖਾਲਿਸਤਾਨ ਦੀ ਗੱਲ ਵੱਲ, ਉਹਨੂੰ ਡਿਫਰੈਂਟ ਡਾਇਰੈਕਸ਼ਨ ਵੱਲ ਮੋੜਨ ਦਾ। ਸੋ ਇਹ ਅਸੀਂ ਜਿੱਥੇ ਇਸ ਦੇ ਲਈ ਦੁਖਤ ਹਿਰਦੇ ਨਾਲ ਇਸ ਸੈਕਸ਼ਨ ਨੂੰ ਕਰ ਰਹੇ, ਉੱਥੇ ਅਸੀਂ ਸਮਝਦੇ ਹਾਂ ਵੀ ਦੁਸ਼ਮਣ ਬਾਤ ਕਰੇ ਅਨਹੋਣੀ। ਸਾਨੂੰ ਦੁਸ਼ਮਣ ਦੇ ਵਾਰ ਕਰਨ ਦੇ ਜਿਹੜੇ ਸਾਰੇ ਹੱਥਕੰਡੇ ਨੇ ਉਹਨਾਂ ਤੋਂ ਸੁਚੇਤ ਹੋਣਾ ਚਾਹੀਦਾ। ਜੀ ਡਾਕਟਰ, ਬਿਲਕੁਲ। ਇਸ ਨਾਲ ਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।